ਅਸੀਂ ਕੀ ਕਹਿਣਾ ਹੈ, ਹਰ ਚੀਜ਼ ਖਤਮ ਹੋ ਗਈ ਇੱਥੇ ਜੋ ਹੈ ਨਾ, ਸਭ ਚੀਜ਼ ਲੁੱਟ ਗਈ ਹੈ ਜੋ ਹੈ ਨਾ, ਸਭ ਕੁਝ ਖਤਮ ਹੋ ਗਿਆ ਇੱਥੇ ਜੋ ਹੈ ਨਾ। ਸਾਰੇ ਨੂੰ ਰੈਸਕਿਊ ਕਰਨਾ ਹੈਗਾ। ਪਾਣੀ ਸਾਰੇ ਮਕਾਨ ਡੁੱਬ ਗਏ ਨੇ ਚਾਰ ਚਫੇਰੇ। अस्सलाम वालेकुम पंजाब वालिओ लਹਿੰਦੇ ਪੰਜਾਬ ਦਾ ਤੁਸੀਂ ਹਾਲ ਦੇਖ ਲਓ। ਬੜੇ ਦੁਖੀ ਲਫ਼ਜ਼ਾਂ ਦੇ ਵਿੱਚ ਬਿਆਨ ਕਰਦਾ ਪਿਆ ਵਾਂ ਕਿ ਜਿਹੜੇ ਹਾਲਾਤ ਨੇ ਸਾਡੇ ਲਹਿੰਦੇ ਪੰਜਾਬ ਪਾਕਿਸਤਾਨ ਦੇ, ਸਪੈਸ਼ਲੀ ਜਲਾਲਪੁਰ ਪੀਰ ਵਾਲਾ ਤੇ ਅਲੀਪੁਰ ਵਾਲੇ ਪਾਸੇ, ਤੇ ਜਿੱਥੋਂ ਅਸੀਂ ਲੋਕਾਂ ਨੂੰ ਰੈਸਕਿਊ ਕੀਤਾ ਹੈਗਾ। ਇਹ ਦੇਖੋ 7 ਤੋਂ 8 ਲੋਕ ਨੇ ਇੱਥੇ, ਇਹਨਾਂ ਦਾ ਮਾਲ ਵੀ ਹੈ ਨਾਲ ਤੇ ਇਹ ਵੀ ਨੇ, ਤੇ ਇਹਨਾਂ ਦੇ ਜਿਹੜੇ ਘਰ ਬਿਲਕੁਲ ਬੜਾ ਉੱਚੇ ਸੀਗੇ, ਦਰਿਆ ਤੋਂ ਨਾ ਬੜੀ ਉੱਚੀ ਜਗ੍ਹਾ ਤੇ ਸੀ, ਲੇਕਿਨ ਜਦੋਂ ਪਾਣੀ ਆਂਦਾ ਨਾ ਉਦੋਂ ਕਿਸੇ ਨੂੰ ਨਹੀਂ ਛੱਡਦਾ ਹੈਗਾ। ਇਹ ਦੇਖ ਸਕਦੇ ਹੋ ਸਾਰਾ ਇਸ ਸਾਈਡ ਤੇ ਜਿਹੜਾ ਨਾ ਸਾਰਾ ਅੱਧਾ ਪਾਣੀ, ਦੇਖੋ 20-30 ਫੁੱਟ ਮਕਾਨ ਉੱਚਾ ਹੁੰਦਾ ਹੈ, ਲੇਕਿਨ 10-10 ਫੁੱਟ ਜਿਹੜਾ ਇਹਨਾਂ ਦਾ ਪਾਣੀ ਡੁੱਬ ਗਿਆ ਹੈਗਾ। ਜਾਨਵਰ ਇਹਨਾਂ ਦੇ ਡੁੱਬਦੇ ਪਏ, ਉਹਨਾਂ ਨੂੰ ਰੈਸਕਿਊ ਕੀਤਾ ਹੈਗਾ। ਵੱਡੇ ਜਾਨਵਰ ਵਾਸਤੇ ਉਹ ਵੱਡਾ ਜਿਹੜਾ ਬੇੜਾ ਹੈਗਾ। ਤੇ ਦੇਖੋ ਸਾਰੀਆਂ ਫਸਲਾਂ ਜਿਹੜੀਆਂ ਨਾ ਉਹ ਜ਼ੇਰੇ ਆਬ ਆ ਗਈਆਂ। ਬੜਾ ਲਹਿੰਦੇ ਪੰਜਾਬ ਵਾਲਿਆਂ ਦੀ ਇੱਕ ਚੀਜ਼ ਜਿਹੜੀ ਹੈ ਨਾ ਡੁੱਬ ਗਈ ਹੈ। ਖਾਣ ਪੀਣ ਦਾ ਰਾਸ਼ਨ ਕੋਈ ਨਹੀਂ, ਮਕਾਨ ਟਿੱਟ ਗਏ ਨੇ, ਮਾਲ ਜਿਹੜਾ ਉਹ ਰੁੜ ਗਿਆ ਹੈਗਾ, ਮਕਾਨ ਡਿੱਗ ਪਏ ਨੇ। ਤੇ ਲਿਹਾਜ਼ਾ ਜਿੱਥੇ ਵੀ ਹੈਗੇ ਉਹ ਪਾਕਿਸਤਾਨ ਦੇ ਜਿਹੜੇ ਕੋਨੇ 'ਚ ਵੀ ਹੋ, ਜਿੱਥੇ ਸੈਲਾਬ ਤੋਂ ਨਹੀਂ ਲੋਕ ਮੁਤਾਸਰ ਹੋਏ, ਤੁਸੀਂ ਲੋਕ ਆਓ, ਇਹਨਾਂ ਲੋਕਾਂ ਦੀ ਆਣ ਕੇ ਮਦਦ ਕਰੋ, ਜੋ ਤੁਹਾਡੇ ਕੋਲ ਹੋ ਸਕੇ ਉਹ ਕਰੋ। ਤੇ ਜਿਹੜਾ ਲਾਜ਼ਮੀ ਜਿਹੜਾ ਨਾ ਕੀ ਕਹਿੰਦੇ ਇਹਨਾਂ ਦੀ ਹੈਲਪ ਕਰੋ। ਯਕੀਨ ਕਰੋ ਸਾਰਾ ਕੁਝ ਡੁੱਬ ਗਿਆ, ਇਹਨਾਂ ਦਾ ਕੋਈ ਸ਼ੈ ਨਹੀਂ ਰਹੀ। ਜਿੱਥੇ ਨਹੀਂ ਪਾਣੀ ਆਇਆ ਹੈਗਾ, ਜਿਵੇਂ ਕਰਾਚੀ ਵਾਲੇ, ਲਾਹੌਰ ਵਾਲੇ, ਇਸਲਾਮਾਬਾਦ ਵਾਲੇ, ਵੱਡੇ ਸ਼ਹਿਰ ਜਿਹੜੇ ਫੈਸਲਾਬਾਦ ਵਾਲੇ, ਉਹ ਲੋਕ ਇਹਨਾਂ ਦੀ ਮਦਦ ਵਾਸਤੇ ਨਿਕਲ ਆਓ, ਠੀਕ ਹੈ। ਤੇ ਜੇ ਤੁਸੀਂ ਇਸ ਮੁਸ਼ਕਲ ਵਕਤ ਦੇ ਵਿੱਚ ਵੀ ਨਾ ਇਹਨਾਂ ਦੀ ਮਦਦ ਕੀਤੀ ਤੇ ਫਿਰ ਕੌਣ ਕਰੇਗਾ ਤੁਹਾਡੀ ਮਦਦ। ਤੁਸੀਂ ਇਹ ਦੇਖੋ ਨਾ ਕਿ ਜਿਹੜਾ ਨਾ ਤੁਸੀਂ ਸੋਚੋ, ਆਪਣੇ ਆਪ ਤੇ ਇਮੈਜਿਨ ਕਰੋ ਕਿ ਜਦੋਂ ਕੋਈ ਦੁੱਖ ਤਕਲੀਫ ਪਰੇਸ਼ਾਨੀ ਤੁਹਾਡੇ ਆਪਣੇ ਘਰ ਦੇ ਵਿੱਚ ਆਉਂਦੀ ਹੈ ਤੇ ਤੁਸੀਂ ਸਿਰਫ ਉਹਨੂੰ ਪਰੇਸ਼ਾਨੀ ਨਾ ਤਸੱਵਰ ਕਰੋ, ਇਹਨਾਂ ਦੇ ਦੁੱਖ ਦਰਦ ਨੂੰ ਵੀ ਸਮਝੋ। ਜਿਨ੍ਹਾਂ ਦੇ ਬੱਚੇ ਇੱਕ ਡੱਬਾ ਦੁੱਧ ਵਾਸਤੇ ਤਰਸਦੇ ਪਏ ਨੇ, ਛੋਟੇ ਬੱਚੇ ਨੇ, ਸਾਫ਼ ਪਾਣੀ ਦੀ ਜ਼ਰੂਰਤ ਹੈ, ਟੈਂਟਾਂ ਦੀ ਜ਼ਰੂਰਤ ਹੈ, ਹੋਰ ਬਾਕੀ ਜ਼ਰੂਰੀਆਤ ਜ਼ਿੰਦਗੀਆਂ ਜਿਹੜੀਆਂ ਫੀਮੇਲ ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਸਾਡੀਆਂ ਬੇਟੀਆਂ ਨੇ, ਉਹਨਾਂ ਵਾਸਤੇ ਜੋ ਉਹਨਾਂ ਦਾ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਉਹ ਵੀ ਨਾਲ ਭੇਜੋ। ਰਾਸ਼ਨ ਵੀ ਭੇਜੋ, ਟੈਂਟ ਵੀ ਭੇਜੋ, ਪਾਣੀ, ਦੁੱਧ ਬੱਚਿਆਂ ਵਾਸਤੇ, ਜਾਨਵਰਾਂ ਵਾਸਤੇ ਚਾਰਾ ਭੇਜੋ, ਠੀਕ ਹੈ। ਜੋ ਤੁਹਾਡੇ ਕੋਲ ਹੋ ਸਕਦਾ ਉਹ ਲਾਜ਼ਮੀ ਕਰੋ, ਲੇਕਿਨ ਇਹਨਾਂ ਦੀ ਜ਼ਰੂਰਤ ਪੂਰੀ ਕਰੋ। ਬੜਾ ਮੁਸ਼ਕਲ ਟਾਈਮ ਹੈ, ਬੜਾ ਔਖਾ ਟਾਈਮ ਹੈ। ਇਹ ਦੇਖ ਸਕਦੇ ਹੋ ਸਾਰੇ ਲੋਕ बेचारे ਜਿਹੜੇ ਤੁਹਾਡੇ मुंतज़र ने। भाई कोई है बस्ती के अंदर जाने वाला? हम आप लोगों की मदद के लिए आए हैं। पानी बहुत ज़्यादा आ गया, अगर किसी ने जाना है सेफ जगह पर तो आ जाए। आओ बीबी, आओ। आवाज़ लगाई हैगी है। ਇਹ ਦੇਖੋ ਇਹ ਹੈਗੀ ਬੀਬੀ, ਇਹਨੂੰ ਲੈ ਕੇ ਅਸੀਂ ਰੈਸਕਿਊ ਕਰਨਾ ਹੈ, ਇਹਨੂੰ ਲੈ ਕੇ ਜਾਣਾ। ਅਸੀਂ ਕੀ ਕਹਿਣਾ ਹੈ, ਹਰ ਚੀਜ਼ ਖਤਮ ਹੋ ਗਈ ਇੱਥੇ ਜੋ ਹੈ ਨਾ, सब चीज़ लुट गई है जो है ना, सब कुछ खत्म हो गया इतने जो है ना, सारी बस्ती जो है ना डूब गई है, उससे पूरा इलाका ही जो है ना खत्म हो गया सारा जो है ना। अच्छा, वैसे तो ਤੁਹਾਨੂੰ ਹਰ ਇੱਕ ਚੀਜ਼ ਦੀ ਨੀਡ ਹੈਗੀ, ਲੇਕਿਨ ਸਭ ਤੋਂ ਜ਼ਿਆਦਾ ਜਿਹੜੇ ਸਲਾਮਤ ਤਾਸਰੀਨ ਨੇ, ਇਹਨਾਂ ਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਜ਼ਰੂਰਤ ਹੈ ਇਸ ਟਾਈਮ? हाँ, इस टाइम जो है ना किसी लोग फंसे ने अपने इन्हें जो है ना मकाने दे विच अपने इधर उधर ਨਹੀਂ, ਉਹ ਤਾਂ ਰੈਸਕਿਊ ਹੁੰਦੇ ਪਏ ਨੇ ਨਾ। ਬਾਕੀ ਜਿਹੜੀਆਂ ਚੀਜ਼ਾਂ ਜਿਹੜਾ ਮਤਲਬ ਰਾਸ਼ਨ ਆ, ਕੈਂਪ ਆ, राशन ही नहीं मिल जाए ना, पानी नहीं आएगा, राशन नहीं आएगा जो है ना, लोग बिल्कुल मारे ने, प्यास लगी हुई उन्होंने नहीं जो है ना। ਅੱਛਾ, ਤੇ ਲਿਹਾਜ਼ਾ ਤੁਸੀਂ ਸੁਣ ਲਓ, ਉਹਨਾਂ ਦੀ ਮਦਦ ਕਰੋ। ਇਹਨਾਂ ਨੂੰ ਦੇਖੋ ਜਾਨਵਰ ਤਾਂ ਇਹਨਾਂ ਦੇ ਰੈਸਕਿਊ ਹੁੰਦੇ ਪਏ ਨੇ, ਠੀਕ ਹੈ, ਲੇਕਿਨ ਉਹਦੇ ਨਾਲ ਇਹਨਾਂ ਦੀ ਆਪਣੀ ਜਾਨ ਨੂੰ ਵੀ ਸੇਫ ਤਰੀਕੇ ਨਾਲ ਜਿਹੜਾ ਨਾ ਮਹਿਫੂਜ਼ ਕੀਤਾ ਜਾ ਰਿਹਾ। ਲੇਕਿਨ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਲਾਜ਼ਮੀ ਇਹਨਾਂ ਕੋਲ ਜਿਹੜਾ ਨਾ ਪਹੁੰਚਣ। ਸ਼ੁਕਰੀਆ। ਦੇਖੋ ਜੀ, ਇੱਥੇ ਮਜ਼ੀਦ ਫੈਮਲੀਆਂ ਨੂੰ ਜਿਹੜਾ ਨਾ ਰੈਸਕਿਊ ਕਰਾਂਗੇ। ਬੀਬੀਆਂ ਨੇ ਨਾਲ ਉਹ ਦੂਰ ਤੋਂ ਬਣਾ ਰਹੇ ਤਾਂ ਕਿ ਉਹਨਾਂ ਦੀ ਪਿਕਚਰ ਵੀ ਵਿੱਚ ਨਾ ਆਵੇ। ਤੇ ਅੱਲਾਹ ਤਾਲਾ ਸਭ ਨੂੰ ਆਪਣੇ ਹੀ ਜ਼ਮਾਨ 'ਚ ਰੱਖਿਆ। ਦੇਖੋ ਸਾਰਾ ਕੁਛ ਨਾ ਗਰੀਬਾਂ ਦਾ ਡੁੱਬ ਗਿਆ ਹੈਗਾ, ਇਹ ਦੇਖ ਸਕਦੇ ਹੋ। ਅੱਲਾ ਮਾफ़ ਕਰ ਦੇं या अल्लाह, इन लोगों की गैब तो मदद फरमा। बस मुसीबत में तो फंसे हुए थे, लेकिन अल्लाह के फजल से ये रेस्क्यू वालों की मेहरबानी है कि जो है ना मौके पर आ गए हैं। वरना पानी की यहाँ जो सूरत हाल है, बहुत का आलम है यहाँ के ऊपर जो है ना। आप
पानी रखे आगे ते पानी अल्लाह है और नीचे पानी जो बाहरों कटो बेटे मेहरबान मखलूक है, सिर्फ उसी का जो है ना अब आसरा है। तो अब सब भाइयों से जो है ना ये अपील है कि खुदा के वास्ते जो है ना जितना हो सके यहाँ पे जो है इमदाद करे। लोग बड़े परेशान हैं बेचारे, मौत की कस में है। तो जो भाई है साहब माल साहब हासियत वो पहुँचे फौरी, जिनको अल्लाह ने अपनी हिफाजत में रखा हुआ है वो कोशिश करें जितना ज़्यादा हो सके अपनी हैसियत के हिसाब से जो है ना वो अपनी जो है यहाँ इमदाद भेजे। ਦੇਖੋ ਜੀ, ਜਿਵੇਂ ਕਿ ਭਾਈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਹਿਬ ਹੈਸੀਅਤ ਲੋਕ ਹੈ ਨਾ ਉਹ ਇੱਥੇ ਜ਼ਰੂਰ ਪਹੁੰਚ। ਭਾਈ ਦੇ ਉਹਨਾਂ ਦੇ ਅੱਖਾਂ 'ਚ ਆਂਸੂ ਨੇ, ਦਿਲ ਗਮਗੀਨ ਹੈਗਾ ਤੇ 24 ਘੰਟੇ ਜਿਹੜਾ ਨਾ ਸੌ ਨਹੀਂ ਸਕਦੇ ਹੈਗੇ। ਦੇਖ ਸਕਦੇ ਹੋ ਕਿੰਨਾ ਪਾਣੀ ਹੈਗਾ। ਆ ਦੇਖ ਲਓ, ਇਹ ਖਜੂਰਾਂ ਦੇ ਦਰਖਤ ਜਿਹੜੇ ਨੇ ਉਹ ਡੁੱਬੇ ਹੋਏ ਨੇ। ਦੇਖੋ ਕਿਹੜਾ ਲੰਬਾ ਦਰਖਤ ਹੁੰਦਾ ਉਹ ਡੁੱਬ ਗਏ ਨੇ ਸਾਰੇ। ਤੇ ਫਿਰ ਇਨਸਾਨ ਹੈ 5 ਤੋਂ 6 ਫੁੱਟ ਦਾ, ਉਹ ਇੱਥੇ ਤਕਰੀਬਨ 30-40 ਫੁੱਟ ਪਾਣੀ ਇਸ ਟਾਈਮ ਖੜਾ ਹੈਗਾ। ਤੇ ਜਿੱਥੇ ਫੈਮਲੀਆਂ ਨੂੰ ਜਿਹੜਾ ਨਾ ਕੱਢਦੇ ਪਏ ਹੈਗੇ ਅਲਹਮਦੁਲਿਲਾ ਨਾਲ। ਰਾਤ ਦਿਨ ਦੀ ਮਿਹਨਤ ਹੈ ਇਹ ਰੈਸਕਿਊ ਨੌਜਵਾਨਾਂ ਦੀ। ਆਪਰੇਟਰ ਬੈਠਾ ਹੈਗਾ ਜਿਹੜਾ ਕਿ 24 ਘੰਟੇ ਚੱਲਦਾ ਪਿਆ ਹੈਗਾ ਤੇ ਬਹੁਤ ਸਾਰੀਆਂ ਲੋਕਾਂ ਦੀਆਂ ਫੈਮਲੀਆਂ ਨੂੰ ਰੈਸਕਿਊ ਕੀਤਾ ਹੈਗਾ। ਤੇ ਤੁਸੀਂ ਸੋ ਇਹਨਾਂ ਦੀ ਮਦਦ ਕਰੋ। ਅੱਲਾਹ ਤੁਹਾਡਾ ਹਾਮੀ ਨਾਸਰ ਹੋਵੇ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾਹ ਨਿਗਹਿਬਾਨ।